ਹੁਣ ਇਹ ਮਿਸਟਰ ਔਲੀ ਕਹਿ ਰਹੇ ਨੇ ਕਿ 2015 ਦੇ ਵਿੱਚ ਐਸ ਜੈਸ਼ੰਕਰ ਜਿਹੜਾ ਫੋਰਨ ਸੈਕਟਰੀ ਸੀ, ਮੋਦੀ ਦੀ ਐਮਿਸਰੀ ਦੇ ਤੌਰ ਤੇ, ਦੂਤ ਦੇ ਤੌਰ ਤੇ ਨੇਪਾਲ ਚ ਆਇਆ ਔਰ ਉਹਨੇ ਜਿਹੜਾ ਉਹ ਸਾਨੂੰ ਇਹ ਕਿਹਾ ਕਿ ਅਸੀਂ ਤੁਹਾਨੂੰ ਇਹ ਵਾਰਨਿੰਗ ਦਿੰਦੇ ਹਾਂ ਕਿ ਜੇ ਤੁਸੀਂ ਇਸ ਕਨਸਟੀਟਿਊਸ਼ਨ ਨੂੰ ਜਿਹਦੇ ਚੋਂ ਹਿੰਦੂ ਫੇਥ ਨਹੀਂ ਹੈ ਔਰ ਦੂਜਾ ਤੁਸੀਂ ਲਾਗੂ ਕਰੋਗੇ ਤੇ ਫਿਰ ਇਹਦਾ ਖਮਿਆਜ਼ਾ ਤੁਹਾਨੂੰ ਭੁਗਤਣਾ ਪਏਗਾ। ਉਹਨੇ ਕਿਹਾ ਜੀ ਖਬਰਦਾਰ ਇਹਨੂੰ ਤੁਸੀਂ ਕੀਤਾ, ਜੇ ਤੁਸੀਂ ਸਾਡੇ ਸੁਝਾਅ ਦੇ ਬਾਵਜੂਦ ਇਹਨੂੰ ਕਰਦੇ ਹੋ, ਅਸੀਂ ਇਹਨੂੰ ਕਦੇ ਐਕਸੈਪਟ ਨਹੀਂ ਕਰਾਂਗੇ। ਔਰ ਨਾਲ ਹੀ ਉਹਨੇ ਕਿਹਾ ਹੀ ਸੈਡ ਦਾ ਕਨਸੀਕੁਐਂਸਿਸ ਵੁੱਡ ਬੀ ਨੈਗੇਟਿਵ ਸੈਡ ਦਾ ਡਾਕੂਮੈਂਟ ਰਿਟਨ ਇਨ ਨੇਪਾਲੀ। ਉਹਨੇ ਕਿਹਾ ਜੀ ਅੱਜ ਤੱਕ ਉਹਨਾਂ ਨੇ ਨਹੀਂ ਮੰਨਿਆ। ਇੰਡੀਅਨ ਗਵਰਨਮੈਂਟ ਵਿਚ ਹੈਜ਼ ਬੀਨ ਐਕਸਪ੍ਰੈਸਿੰਗ ਡਿਸਸੈਟਿਸਫੈਕਸ਼ਨ that its concerns have not been addressed since the drafting of the constitution had put pressure on the government not to adopt it. Viewers, welcome back on program. So viewers end world section ਵਿੱਚ ਆਪਾਂ ਪਹੁੰਚ ਚੁੱਕੇ ਹਾਂ। ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਨੇਪਾਲ ਦੇ ਸਾਬਕਾ ਪ੍ਰਧਾਨ ਮੰਤਰੀ ਮਿਸਟਰ ਔਲੀ ਨੇ ਆਪਣੀ ਪਾਰਟੀ ਹਾਈ ਕਮਾਂਡ ਨੂੰ ਸੌਂਪੇ ਇੱਕ ਡਾਕੂਮੈਂਟ ਵਿੱਚ ਕਿਹਾ ਹੈ ਕਿ 2015 ਵਿੱਚ ਮੋਦੀ ਦੇ ਨੁਮਾਇੰਦੇ ਸ਼ੰਕਰ ਜੈ ਕਿਸ਼ਨ ਨੇ ਧਮਕੀ ਦਿੱਤੀ ਸੀ ਕਿ ਜੇ ਨੇਪਾਲ ਨੇ ਆਪਣਾ ਨਵਾਂ ਕਨਸਟੀਟਿਊਸ਼ਨ ਮਨਜ਼ੂਰ ਕੀਤਾ ਤਾਂ ਉਸ ਨੂੰ ਇਸ ਦੇ ਸਿੱਟੇ ਜਿਹੜੇ ਨੇ ਭੁਗਤਣ ਲਈ ਤਿਆਰ ਆਉਣਾ ਚਾਹੀਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਦੋਸਤਾਂ ਨੇ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਭਾਰਤ ਜਿਹੜਾ ਅਫਗਾਨਿਸਤਾਨ ਨੂੰ ਲੈ ਕੇ ਜਿੱਥੇ ਦੁਨੀਆ ਦੇ ਵਿੱਚ ਬਿਲਕੁਲ ਇਹ ਐਕਸਪੋਜ਼ ਹੋਇਆ ਹੈ ਕਿ ਕਿਵੇਂ ਪਿਛਲੇ 20 ਸਾਲਾਂ 'ਚ ਅਫਗਾਨਿਸਤਾਨ ਦੀ ਧਰਤੀ ਨੂੰ, ਉਹਨਾਂ ਦੀ ਸਰਜ਼ਮੀਨ ਨੂੰ ਭਾਰਤ ਦਹਿਸ਼ਤਗਰਦੀ ਲਈ ਵਰਤ ਰਿਹਾ ਸੀ ਅਗੇਂਸਟ ਪਾਕਿਸਤਾਨ। ਜੀ ਸ੍ਰੀਲੰਕਾ 'ਚ ਕਿਵੇਂ ਲਿਟੇ ਵਰਗੀ ਜਿਹੜੀ ਲਿਬਰੇਸ਼ਨ ਟਾਈਗਰਸ ਆਫ ਤਾਮਿਲਨਾਡੂ ਦਹਿਸ਼ਤਗਰਦ ਤਨਜ਼ੀਮ ਭਾਰਤੀ ਏਜੰਸੀ ਰॉ ਨੇ ਖੜੀ ਕੀਤੀ, ਕਿਵੇਂ ਉਹਨਾਂ ਨੂੰ ਟ੍ਰੇਨਡ ਕਰਕੇ ਸ੍ਰੀਲੰਕਾ 'ਚ ਸਿਵਲ ਵਾਰ ਲਿਆਂਦੀ, ਫਿਰ ਕਿਵੇਂ ਉਹਨਾਂ ਨੂੰ ਜਦੋਂ ਬਿਲਕੁਲ ਚੁੱਪ ਕਰਵਾਉਣਾ ਚਾਹਿਆ ਤੇ ਰਾਜੀਵ ਗਾਂਧੀ ਨੂੰ ਫਿਰ ਆਪਣੀ ਜਾਨ ਦੀ ਕੀਮਤ ਦੇਣੀ ਪਈ ਕਿਉਂਕਿ ਇੰਡੀਅਨ ਪੀਸ ਕੀਪਿੰਗ ਫੋਰਸ ਦੇ ਥੱਲੇ ਫਿਰ ਅੱਗੋਂ ਜਿਹੜਾ ਉਹ ਜ਼ੁਲਮ ਲਿਟੇ ਦੇ ਲੋਕਾਂ ਦੇ ਉੱਤੇ ਜਾਂ ਆਮ ਤਾਮਿਲਾਂ ਦੇ ਉੱਤੇ ਭਾਰਤੀ ਫੌਜ ਨੇ ਕੀਤੇ। ਉਸ ਤੋਂ ਜ਼ਾਹਰ ਹੋਇਆ ਕਿ ਭਾਈ ਸ੍ਰੀਲੰਕਾ ਦੇ ਵਿੱਚ ਕਿਸ ਹੱਦ ਤੱਕ ਇਹਨਾਂ ਦੇ ਇੰਟਰਫੇਰੈਂਸ ਸੀ। 1971 'ਚ ਮਸ਼ਰਕੀ ਪਾਕਿਸਤਾਨ ਨੂੰ ਕਿਵੇਂ ਮੁਕਤੀ ਵਾਹਿਨੀ ਦਾ ਡਰਾਮਾ ਕਰਕੇ, ਔਰ ਇਹ ਗੱਲ ਮੋਦੀ ਨੇ ਖੁਦ ਢਾਕੇ 'ਚ ਜਾ ਕੇ ਖਲੋ ਕੇ ਕਹੀ ਸੀ ਕਿ ਭਾਈ ਅਸੀਂ ਕਿਵੇਂ ਤੁਹਾਨੂੰ ਆਜ਼ਾਦੀ ਲਿਬਰੇਟ ਕਰਵਾਇਆ। ਸੋ ਮੁਕਤੀ ਵਾਹਿਨੀ ਉਹੀ ਇਹਨਾਂ ਦੇ ਫੌਜੀ ਜਿਹੜੇ ਨੇ ਸਿਵਲੀਅਨ ਕੱਪੜਿਆਂ 'ਚ ਬੰਗਾਲੀ ਨੌਜਵਾਨਾਂ ਦੇ ਭੇਖ ਦੇ ਵਿੱਚ ਜਿਹੜਾ ਇਹਨਾਂ ਨੇ ਪਾਕਿਸਤਾਨ ਨੂੰ ਦੋ ਹਿੱਸਿਆਂ ਦੇ ਵਿੱਚ ਤੋੜਿਆ। ਔਰ ਇਸੇ ਤਰ੍ਹਾਂ ਸਿੱਕਮ ਚੋਗਿਆਲ ਸਿੱਕਮ ਦਾ ਉਹਨੂੰ ਕਿਵੇਂ ਜਿਹੜਾ ਇਹਨਾਂ ਨੇ ਸਿੱਕਮ ਨੂੰ ਜ਼ਬਰਦਸਤੀ ਭਾਰਤ ਦੇ ਨਾਲ ਮਿਲਾਇਆ ਔਰ ਉਹਦੇ ਉੱਤੇ ਬੜਾ, ਜਦੋਂ ਤੁਸੀਂ ਰਾਹ ਦੀਆਂ ਕਿਤਾਬਾਂ ਦੇਖਦੇ ਹੋ ਜਿਹੜੇ ਇਹਨਾਂ ਦੇ ਰਿਟਾਇਰਡ ਕੋਈ ਆਪਰੇਟਿਵ ਲਿਖਦੇ ਨੇ ਫਿਰ ਬੜੇ ਫਖਰ ਨਾਲ ਦੱਸਦੇ ਨੇ ਕਿ ਭਾਈ ਸਿੱਕਮ ਦਾ ਜਿਹੜਾ ਆਪਰੇਸ਼ਨ ਹੈ ਕਿਵੇਂ ਸਾਡੇ ਇੰਟੈਲੀਜੈਂਸ ਬਿਊਰੋ ਨੇ ਕੀਤਾ। ਈਵਨ ਤਿੱਬਤ ਦੇ ਹਵਾਲੇ ਨਾਲ ਬੇਸ਼ੱਕ ਚਾਈਨਾ ਦੀ ਇੰਨੀ ਪਾਵਰ ਹੈ ਕਿ ਵੀ ਉਹਨਾਂ ਨੇ ਇਹਨਾਂ ਨੂੰ ਉੱਠਣ ਨਹੀਂ ਦਿੱਤਾ ਔਰ ਈਵਨ ਦਲਾਈ ਲਾਮਾ ਵੀ ਤਿੱਬਤ ਦੀ ਮੁਕੰਮਲ ਆਜ਼ਾਦੀ ਦੀ ਗੱਲ ਨਹੀਂ ਕਰਦਾ, ਲੇਕਿਨ ਇਸ ਗੱਲ ਦੇ ਸਬੂਤ ਨੇ ਕਿ ਈਵਨ ਅਜੇ ਭਾਰਤ ਤਾਂ ਆਜ਼ਾਦ ਹੋਇਆ 10-12 ਸਾਲ ਹੋਏ ਸੀ ਕਿ 1959 ਦੇ ਵਿੱਚ CIA ਔਰ ਭਾਰਤ ਦੇ ਇੰਟੈਲੀਜੈਂਸ ਬਿਊਰੋ ਨੇ ਜੁਆਇੰਟ ਆਪਰੇਸ਼ਨ ਕਰਕੇ ਇਹ 14-15 ਸਾਲ ਦੇ ਛੋਕਰੇ ਦਲਾਈ ਲਾਮਾ ਨੂੰ ਜਿਹੜਾ ਉੱਥੋਂ ਸਮਗਲ ਕਰਕੇ ਲਿਆ ਕੇ ਧਰਮਸ਼ਾਲਾ 'ਚ ਬਿਠਾਇਆ ਸੀ ਔਰ ਕਿਵੇਂ ਪਿਛਲੇ 50 ਸਾਲਾਂ ਤੋਂ ਉਹਨੂੰ ਇਸਤੇਮਾਲ ਕਰ ਰਹੇ ਨੇ। ਲੇਕਿਨ ਜਿਹੜੇ ਨੇਪਾਲ ਵਰਗਾ ਮੁਲਕ ਜਿਹੜਾ ਕਨਸਟੀਟਿਊਸ਼ਨ 240 ਸਾਲ ਉੱਥੇ ਬਾਦਸ਼ਾਹਤ ਰਹੀ ਹੈ, ਮੋਨਾਰਕੀ, ਹਿੰਦੂ ਰਾਜੇ, ਇੱਕੋ ਇੱਕ ਯੂਨਾਈਟਿਡ ਨੇਸ਼ਨਸ ਵਿਚਲਾ ਮੁਲਕ ਜਿਹਦਾ ਰਾਜ ਧਰਮ ਹਿੰਦੂ ਸੀ ਕਿਉਂਕਿ ਇਹ ਜਿਹੜੇ ਉਹਨਾਂ ਦੇ ਮਹਾਰਾਜੇ ਉੱਥੇ ਜਾ ਕੇ ਬਣਦੇ ਰਹੇ ਨੇਪਾਲ ਦੇ ਰਾਜੇ, ਇਹ ਬਹੁਤ ਸਾਰੇ ਮੱਧ ਪ੍ਰਦੇਸ਼ ਔਰ ਦੂਸਰਿਆਂ ਦੇ ਰਾਜਪੂਤ ਕਬੀਲਿਆਂ ਦੇ ਲੋਕਾਂ ਨੇ ਜਾ ਕੇ ਉੱਥੇ ਜਿਹੜਾ ਉਹਨਾਂ ਦੇ ਕਬਜ਼ੇ ਕੀਤੇ ਹੋਏ ਸੀ। ਲੇਕਿਨ ਨੇਪਾਲ ਦੇ ਲੋਕਾਂ ਨੇ ਔਰ ਨੇਪਾਲ 'ਚ ਵਰਸਟ ਫਾਰਮ ਦੇ ਵਿੱਚ ਕਾਸਟ ਸਿਸਟਮ ਔਰ ਬਹੁਤ ਗਰੀਬ ਗੁਰਬਤ ਬੜੀ ਕਿਸ ਹੱਦ ਤੱਕ, ਪਰ ਬਹਾਦਰ ਲੋਕ ਕਿਵੇਂ ਉਹਨਾਂ ਨੇ 10 ਤੋਂ 15 ਸਾਲ ਆਪਣੀ ਆਜ਼ਾਦੀ ਦੀ ਲੜਾਈ ਰਾਜਾਸ਼ਾਹੀ ਤੋਂ ਵੀ ਔਰ ਇਸ ਕਿਸਮ ਦੇ ਬ੍ਰਹਿਮਨਿਕਲ ਸਿਸਟਮ ਦੀ ਜਕੜ ਨੂੰ ਤੋੜਨ ਦੇ ਲਈ ਲੜੀ। ਇਵੈਂਚੁਅਲੀ ਸਮਝੌਤਾ ਹੋਇਆ, ਵਾਪਸ ਚੋਣਾਂ ਹੋਈਆਂ, ਉਹਨਾਂ ਦੀ ਹਕੂਮਤ ਬਣੀ, ਰਾਜਾਸ਼ਾਹੀ ਦਾ ਅੰਤ ਹੋਇਆ। ਉਹਨਾਂ ਨੇ ਕਿਹਾ ਜੀ ਵੀ ਔਰ
ਉਹਨਾਂ ਨੇ ਆਪਣਾ ਕਨਸਟੀਟਿਊਸ਼ਨ ਬਣਾਇਆ, ਜਿਹੜਾ ਨੇਪਾਲ ਦਾ ਕਨਸਟੀਟਿਊਸ਼ਨ ਮੋਸਟ ਮਾਡਰਨ ਹੈ ਬਹੁਤ ਸਾਰਿਆਂ ਦੇ ਕੰਪੈਰੀਜ਼ਨ 'ਚ, ਜਿਹੜੇ ਕੁਝ ਮਾਮਲੇ 'ਚ ਇਵਨ ਵੈਸਟਰਨ ਕਨਸਟੀਟਿਊਸ਼ਨ ਵੀ ਉਸ ਹੱਦ ਤੱਕ ਲਿਬਰਲ ਨਹੀਂ ਜਾਂਦੇ। ਪਰ ਉਹਨਾਂ ਨੇ ਇੱਕ ਪਾਰਟ ਕੀਤਾ ਵੀ ਇਹ ਹਿੰਦੂ ਧਰਮ ਵਾਲਾ ਕੰਮ ਖਤਮ ਕਰਤਾ। ਉਹਨਾਂ ਨੇ ਕਿਹਾ ਕੋਈ ਸਟੇਟ ਰਿਲੀਜਨ ਨਹੀਂ ਹੈ, ਸੈਕੂਲਰ ਮੁਲਕ ਹੋਏਗਾ, ਹਰ ਇੱਕ ਨੂੰ ਹੱਕ ਹੈ, ਉਹਨੇ ਕਿਸ ਕਿਸਮ ਦਾ ਜਿਹੜਾ ਉਹ ਫੇਥ ਉਹਦੇ 'ਚ ਹੈ ਨਹੀਂ ਹੈ। ਲੇਕਿਨ ਹੋਰ ਬਹੁਤ ਸਾਰੇ ਐਲੀਮੈਂਟ, ਸੋ ਇਹ 2015 ਦੇ ਵਿੱਚ ਉਹਨਾਂ ਦਾ ਕਨਸਟੀਟਿਊਸ਼ਨ ਜਦੋਂ ਬਣ ਕੇ ਤਿਆਰ ਹੋਇਆ, ਇੰਪਲੀਮੈਂਟ ਹੋਣਾ ਸੀ। ਹੁਣ ਨੇਪਾਲ ਦਾ ਇੱਕ ਹਿੱਸਾ ਜਿਹੜਾ ਬਿਹਾਰ, ਉੱਤਰਾਖੰਡ, ਯੂਪੀ ਦੇ ਇਲਾਕਿਆਂ ਨਾਲ ਲੱਗਦਾ ਹੈ, ਜਿੱਥੋਂ ਦੇ ਜਿਹੜੇ ਵਛਿੰਦੇ ਨੇ ਉਹਨਾਂ ਨੂੰ ਮੇਧਾਵੀ ਕਿਹਾ ਜਾਂਦਾ ਹੈ, ਉਹ ਹਿੰਦੀ ਸਪੀਕਿੰਗ ਨੇ। ਲੇਕਿਨ ਨੇਪਾਲ ਦਾ, ਕਿਉਂਕਿ ਨੇਪਾਲ ਦਾ ਰਾਜਾ ਅਮਰ ਸਿੰਘ ਦੇ ਜ਼ਮਾਨੇ 'ਚ ਉਹਨੇ ਇਹਨੂੰ ਕੰਕਰ ਕੇ ਉਹਨਾਂ ਦਾ ਹਿੱਸਾ ਨੇ। ਸੋ ਇਹਨਾਂ ਦੀਆਂ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਦੀ ਜਿਹੜੀ ਪਹੁੰਚ ਹੈ ਉਹ ਹਮੇਸ਼ਾ ਉਹਨਾਂ ਤੱਕ ਰਹੀ, ਉਹਨਾਂ ਨੂੰ ਤਾਂ ਆਪਰੇਟ ਕਰਵਾਉਂਦੇ ਰਹੇ। ਫਿਰ ਜਦੋਂ ਨੇਪਾਲ ਦੇ ਵਿੱਚ ਅਰਥਕੁਏਕ ਆਇਆ ਔਰ ਬੜੀ ਤਬਾਹੀ ਹੋਈ, ਉਦੋਂ ਵੀ ਉਸ ਤੋਂ ਪਹਿਲਾਂ ਇਹਨਾਂ ਨੇ ਬਹਾਨੇ ਨਾਲ ਰਾਹ ਦੇ ਬਹੁਤ ਸਾਰੇ ਆਪਰੇਟਿਵ ਨੇਪਾਲ 'ਚ ਭੇਜੇ। ਜਦੋਂ ਉਹਨਾਂ ਨੂੰ ਪਤਾ ਲੱਗਾ, ਉਹਨਾਂ ਨੇ ਉੱਥੋਂ ਹੀ ਪੈਕ ਕਰਵਾ ਕੇ ਉਹਨਾਂ ਨੇ ਕਿਹਾ ਜੀ ਸਾਨੂੰ ਕੋਈ ਬਾਹਰਲਾ ਨਹੀਂ ਚਾਹੀਦਾ। ਹਾਲਾਂ ਯੂਨਾਈਟਿਡ ਸਿੱਖਸ ਨੇ ਉੱਥੇ ਜਾ ਕੇ ਸਰਵ ਵੀ ਕੀਤਾ ਔਰ ਉਹ ਅੱਜ ਤੱਕ ਵੀ ਐਪਰੀਸ਼ੀਏਟ ਕਰਦੇ ਨੇ। ਸਿੱਖਾਂ ਨੂੰ ਤਾਂ ਨੇਪਾਲੀ ਬਹੁਤ ਦੋਸਤਾਨਾ ਅੰਦਾਜ਼ ਦੇ ਵਿੱਚ ਦੇਖਦੇ ਨੇ। ਹੁਣ ਕਿਵੇਂ ਮੋਦੀ ਕਿਆ ਨੇ ਉਸ ਅਰਥਕੁਏਕ ਤੋਂ ਬਾਅਦ ਔਰ ਮੇਧਾਵੀਆਂ ਦੇ ਬਹਾਨੇ ਨਾਲ ਨੇਪਾਲ ਦਾ ਬਲੋਕੇਡ ਕੀਤਾ ਇਕਨੋਮਿਕਲ, ਉੱਥੇ ਕੀ ਹਾਲਤ ਹੋਈ ਉਹ ਲੋਕਾਂ ਨੂੰ ਅੱਜ ਤੱਕ ਨਹੀਂ ਭੁੱਲਿਆ ਔਰ ਭਾਰਤ ਪ੍ਰਤੀ ਨਫ਼ਰਤ ਵੱਧਦੀ ਚਲੀ ਗਈ। ਪਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨਜ਼ਰ ਆ ਰਹੀਆਂ ਹੁੰਦੀਆਂ, ਮੀਡੀਆ ਉਹਨੂੰ ਕਵਰ ਕਰ ਰਿਹਾ ਹੁੰਦਾ, ਪਰ ਜਦੋਂ ਤੱਕ ਉਹਦੀ ਕੋਈ ਡਾਕੂਮੈਂਟੇਸ਼ਨ ਨਾ ਹੋਏ ਉਹਨੂੰ ਸਾਬਤ ਕਰਨਾ ਔਖਾ ਹੁੰਦਾ ਹੈ। ਔਰ ਅੱਜ ਜਿਹੜੀ ਖਬਰ ਇਹਨਾਂ ਦੇ ਆਪਣੇ ਮੀਡੀਆ ਨੇ ਵੀ ਲਾਈ, ਔਰ ਇਹ KP ਸ਼ਰਮਾ ਓਇਲੀ ਜਿਹੜੇ ਪ੍ਰਾਈਮ ਮਿਨਿਸਟਰ ਰਹੇ ਨੇਪਾਲ ਦੇ, ਐਕਸ, ਹੁਣ ਵੀ ਪਾਵਰਫੁਲ ਉਹਨਾਂ ਦੀ ਕਮਿਊਨਿਸਟ ਪਾਰਟੀ ਹੈ, ਉਹਨਾਂ ਨੇ ਆਪਣੀ ਕਮਿਊਨਿਸਟ ਪਾਰਟੀ ਹਾਈ ਕਮਾਂਡ ਨੂੰ ਇਹ ਡਾਕੂਮੈਂਟ ਪੇਸ਼ ਕੀਤਾ ਹੈ। ਔਰ ਇਹ ਖਬਰ ਦਾ ਹੈਡਲਾਈਨ ਹੈ, ਜੈ ਸ਼ੰਕਰ ਵਾਰਨਡ ਅਸ ਅਗੇਂਸਟ ਅਡਾਪਟਿੰਗ ਕਨਸਟੀਟਿਊਸ਼ਨ ਇਨ 2015, KP ਸ਼ਰਮਾ ਓਲੀ। ਹੁਣ ਇਹ ਜੈ ਸ਼ੰਕਰ, ਇਹੀ ਜੈ ਸ਼ੰਕਰ ਜਿਹੜਾ ਅੱਜ ਫੋਰਨ ਮਿਨਿਸਟਰ ਹੈ, 2015 ਦੇ ਵਿੱਚ ਸਰਕਾਰੀ ਨੌਕਰੀ 'ਚ ਸੀ, ਫੋਰਨ ਸੈਕਟਰੀ ਸੀ ਇੰਡੀਅਨ ਫੋਰਨ ਸਰਵਿਸ ਦਾ। ਹੁਣ ਇਹ ਮਿਸਟਰ ਓਲੀ ਕਹਿ ਰਹੇ ਨੇ ਕਿ 2015 ਦੇ ਵਿੱਚ ਜੈ ਸ਼ੰਕਰ ਜਿਹੜਾ ਫੋਰਨ ਸੈਕਟਰੀ ਸੀ, ਮੋਦੀ ਦੀ ਐਮਿਸਰੀ ਦੇ ਤੌਰ ਤੇ, ਦੂਤ ਦੇ ਤੌਰ ਤੇ ਨੇਪਾਲ 'ਚ ਆਇਆ ਔਰ ਉਹਨੇ ਜਿਹੜਾ ਉਹ ਸਾਨੂੰ ਇਹ ਕਿਹਾ ਕਿ ਅਸੀਂ ਤੁਹਾਨੂੰ ਇਹ ਵਾਰਨਿੰਗ ਦਿੰਦੇ ਹਾਂ ਕਿ ਜੇ ਤੁਸੀਂ ਇਸ ਕਨਸਟੀਟਿਊਸ਼ਨ ਨੂੰ, ਜਿਹਦੇ 'ਚੋਂ ਹਿੰਦੂ ਫੇਥ ਨਹੀਂ ਹੈ ਔਰ ਦੂਜਾ ਤੁਸੀਂ ਲਾਗੂ ਕਰੋਗੇ ਤੇ ਫਿਰ ਇਹਦਾ ਖਮਿਆਜ਼ਾ ਤੁਹਾਨੂੰ ਭੁਗਤਣਾ ਪਏਗਾ। ਉਹਨਾਂ ਦੇ ਐਗਜ਼ੈਕਟ ਲਫ਼ਜ਼ ਜਿਹੜੇ ਉਹਨਾਂ ਨੇ ਪਾਰਟੀ ਨੂੰ ਦਿੱਤੇ ਨੇ, the set of political documents which he submitted to Standing Committee of Communist Party of Nepal which met on September 19, ਉਹਦੇ 'ਚ ਉਹਨਾਂ ਨੇ ਕਿਹਾ the Indian, ਇਹ ਹੁਣ ਕੋਟ ਅਨਕੋਟ ਹੈ, the Indian diplomat who arrived as a special emissary of Prime Minister of India Modi threatened the leaders of political parties not to promulgate the constitution, that it would not be accepted if it was done against India's suggestion। ਉਹਨੇ ਕਿਹਾ ਜੀ ਖਬਰਦਾਰ ਇਹਨੂੰ ਤੁਸੀਂ ਕੀਤਾ, ਜੇ ਤੁਸੀਂ ਸਾਡੇ ਸੁਝਾਅ ਦੇ ਬਾਵਜੂਦ ਇਹਨੂੰ ਕਰਦੇ ਹੋ ਅਸੀਂ ਇਹਨੂੰ ਕਦੇ ਐਕਸੈਪਟ ਨਹੀਂ ਕਰਾਂਗੇ। ਔਰ ਨਾਲ ਹੀ ਉਹਨੇ ਕਿਹਾ he said the consequences would be negative, said the document written in Nepali। ਇਹ ਜਿਹੜਾ ਉਹਨਾਂ ਨੇ ਦਿੱਤਾ ਹੈ, ਉਹਨੇ ਕਿਹਾ ਜੀ ਫਿਰ ਇਹਦਾ ਖਮਿਆਜ਼ਾ ਭੁਗਤਣ ਲਈ ਤਿਆਰ ਰਹੋ। ਔਰ ਇਹ ਜਿਹੜਾ ਇਹਦੇ ਬਾਵਜੂਦ ਇੰਡੀਆ ਦੀ ਧਮਕੀ ਦੇ 20 ਸਤੰਬਰ 2015 ਨੂੰ ਉਹਨਾਂ ਨੇ ਇਹ ਕਨਸਟੀਟਿਊਸ਼ਨ ਮਨਜ਼ੂਰ ਕੀਤਾ ਹੈ। ਬਟ ਇੰਡੀਆ ਟਿਲ ਡੇਟ ਹੈਜ਼ ਨਾਟ ਵੈਲਕਮਡ ਦਾ ਡਿਵੈਲਪਮੈਂਟ, ਸੇਇੰਗ ਇਟ ਨੋਟਡ ਦਾ ਕਨਸਟੀਟਿਊਸ਼ਨ। ਉਹਨਾਂ ਨੇ ਕਿਹਾ ਜੀ ਅੱਜ ਤੱਕ ਉਹਨਾਂ ਨੇ ਨਹੀਂ ਮੰਨਿਆ ਔਰ ਉਹਦੇ 'ਚ ਉਹਨਾਂ ਦਾ ਮੇਨ ਇਹੀ ਹੈ, ਇੰਡੀਅਨ ਗਵਰਨਮੈਂਟ ਵਿਚ ਹੈਜ਼ ਬੀਨ ਐਕਸਪ੍ਰੈਸਿੰਗ ਡਿਸਸੈਟਿਸਫੈਕਸ਼ਨ that its concerns have not been addressed since the drafting of the constitution had put pressure on the government not to adopt it। ਹੁਣ ਹੋਰ ਕੌਣ ਦੂਸਰੇ ਮੁਲਕਾਂ ਦੇ ਅੰਦਰੂਨੀ ਮਾਮਲਿਆਂ 'ਚ ਦਖਲਅੰਦਾਜ਼ੀ ਕਰਦਾ ਹੈ? ਬਿਲਕੁਲ ਇੰਡੀਆ। ਅਸੀਂ ਨੇਪਾਲ ਦੀ ਗੱਲ ਸਾਹਮਣੇ ਆ, ਉਹਨਾਂ ਦਾ ਐਕਸ ਪ੍ਰਾਈਮ ਮਿਨਿਸਟਰ ਕਹਿ ਰਿਹਾ, ਡਾਕੂਮੈਂਟਡ ਹੈ ਕਿ ਭਾਈ ਉਹਨੇ ਧਮਕੀ ਦਿੱਤੀ ਕਿ ਨਹੀਂ ਵੀ ਉਹਨਾਂ ਨੇ ਕੀ ਕਨਸਟੀਟਿਊਸ਼ਨ ਬਣਾਉਣਾ ਇੰਡੀਆ ਡਿਸਾਈਡ ਕਰੇਗਾ। ਸ੍ਰੀਲੰਕਾ, ਬੰਗਲਾਦੇਸ਼ ਬਣਾਇਆ ਇਹਨਾਂ ਨੇ, ਸਿੱਕਮ ਐਨੈਕਸ ਕੀਤਾ, ਭੂਟਾਨ ਉਹਨਾਂ ਦੀ ਫੋਰਨ ਮਿਨਿਸਟਰੀ, ਉਹਨਾਂ ਨੇ ਆਪਣੇ ਫੋਰਨ ਪਾਲਿਸੀ ਕੀ ਬਣਾਉਣੀ ਆਪਣੇ ਕੋਲ ਰੱਖੀ ਹੋਈ ਹੈ। ਅਫਗਾਨਿਸਤਾਨ 'ਚ 20 ਸਾਲ ਕੀ ਕਰਤੂਤ ਕੀਤੀ ਹੈ ਇਹਨਾਂ ਨੇ।
ਔਰ ਇਸ ਤੋਂ ਵੱਧ ਕੇ ਇਸ ਕਿਸਮ ਦਾ ਜਿਹੜੀ ਇੰਟਰਫੇਰੈਂਸ ਹੈ ਉਹ ਤੁਹਾਨੂੰ ਦੁਨੀਆ 'ਚ ਕਿਤੇ ਨਜ਼ਰ ਨਹੀਂ ਆਉਂਦੀ। ਸੋ ਘੱਟੋ ਘੱਟ ਇਹ ਜਿਹੜਾ ਜਦੋਂ ਅਸੀਂ ਪਾਕਿਸਤਾਨੀ ਡਿਪਲੋਮੈਟਸ ਜਾਂ ਉਹਨਾਂ ਦੇ ਹਵਾਲੇ ਨਾਲ ਐਗਰੈਸਿਵ ਡਿਪਲੋਮੇਸੀ ਦੀ ਗੱਲ ਕਰਦੇ ਹਾਂ, ਮੈਂ ਸਮਝਦਾ ਵੀ ਇਸ ਕਿਸਮ ਦੀਆਂ ਜਦੋਂ ਰਿਪੋਰਟਸ ਆਉਂਦੀਆਂ ਨੇ ਇਹ ਵੱਡੇ ਪੈਮਾਨੇ ਤੇ ਇਹਨਾਂ ਨੂੰ ਆਪਣੇ ਢਾਂਚੇ 'ਚ ਢਾਲ ਕੇ ਉਹਨਾਂ ਸਾਰਿਆਂ ਨੂੰ ਬਰੀਫ ਕਰਦੇ ਰਹਿਣਾ ਚਾਹੀਦਾ ਤਾਂ ਕਿ ਪਤਾ ਲੱਗੇ ਕਿ ਭਾਰਤ ਕਿਸ ਕਦਰ ਗੁਆਂਢੀ ਦੇਸ਼ਾਂ ਦੇ ਅੰਦਰੂਨੀ ਮਾਮਲਿਆਂ 'ਚ ਇੰਟਰਫੀਅਰ ਕਰਦਾ ਹੈ, ਦਹਿਸ਼ਤਗਰਦੀ ਵਧਾਉਂਦਾ ਹੈ ਔਰ ਉੱਥੇ ਅਮਨ ਨਹੀਂ ਹੋਣ ਦਿੰਦਾ। ਔਰ ਅਸੀਂ ਕਲੋਜ਼ਿੰਗ 'ਚ ਜਿਵੇਂ ਰੂਹਾਨੀ ਵਿਚਾਰ ਕਰਦੇ ਹਾਂ ਔਰ ਕਬੀਰ ਸਾਹਿਬ ਦੀ ਬਾਣੀ 52 ਅੱਖਰੀ ਅਸੀਂ ਵਿਚਾਰੀ ਤੇ ਗੌੜੀ ਥਿੱਤੀ ਉਹ ਬਾਣੀ ਦੇ ਉੱਤੇ ਵਿਚਾਰ ਕਰ ਰਹੇ ਹਾਂ, ਜਿਹੜਾ ਕਿ ਅਸੀਂ ਐਕਸਪਲੇਨ ਕੀਤਾ ਸਰ। ਸਾਡੇ ਇੱਕ ਵੀਰ ਨੇ ਲਿਖਿਆ ਜੀ ਕਿ ਪਹਿਲੀ ਵਾਰ ਹੈ ਸਾਨੂੰ ਸਮਝ ਆਈ ਕਿ ਅਮਾਵਸ, ਪੂਰਨਮਾਸ਼ੀ ਔਰ ਇਹ ਥਿੱਤਾਂ ਜਿਹਨੂੰ ਤਿਥੀ ਕਹਿੰਦੇ ਨੇ, ਤਿਥੀ ਤੋਂ ਅਸੀਂ ਪੰਜਾਬੀ ਥਿੱਤ ਬਣਾਇਆ ਹੋਇਆ ਕਿ ਥਿੱਤਾਂ ਕੀ ਹੁੰਦੀਆਂ ਨੇ। ਸੋ ਅਸੀਂ ਕਿਉਂਕਿ ਕਬੀਰ ਸਾਹਿਬ ਨੇ ਜਿਵੇਂ ਉਹਨੂੰ ਆਧਾਰ ਬਣਾਇਆ ਕਿ ਭਾਈ ਇਹ ਬ੍ਰਾਹਮਣਵਾਦ ਦਾ ਕਰਮ ਕਾਂਡ ਤੇ ਚੰਦਰਮਾ ਦੀ 15 ਦਿਨ ਕਲਾ ਘਟਦੀ ਹੈ, ਉਹ ਡਾਰਕਰ ਪੱਖ 'ਚ ਜਾਂਦਾ ਹੈ ਤੇ ਜਦੋਂ ਬਿਲਕੁਲ ਡਾਰਕ ਹੁੰਦਾ ਹੈ ਉਹ ਅਮਾਵਸਿਆ ਹੁੰਦਾ ਜਿਹਨੂੰ ਅਸੀਂ ਪੰਜਾਬੀ 'ਚ ਮੱਸਿਆ ਕਹਿੰਦੇ ਹਾਂ। ਫਿਰ ਉਸ ਦੀ ਰੋਸ਼ਨੀ ਹਰ ਰੋਜ਼ ਵੱਧਦੀ ਚਲੀ ਜਾਂਦੀ ਹੈ 15 ਦਿਨ, ਔਰ ਜਦੋਂ ਫੁੱਲ ਮੂਨ ਜਿਹਨੂੰ ਕਹਿੰਦੇ ਨੇ ਅਸੀਂ ਪੂਰਨਮਾਸ਼ੀ ਕਹਿੰਦੇ ਹਾਂ। ਔਰ ਇਹਨਾਂ ਹਰ ਦਿਨ ਦਾ ਘਟਣ ਤੇ ਵਧਣ ਦੇ ਨਾਲ ਬ੍ਰਾਹਮਣਾਂ ਨੇ ਵਰਤ ਵੀ ਜੋੜੇ ਹੋਏ ਨੇ, ਉਹਨਾਂ ਦੇ ਨਾਲ ਕਰਮ ਕਾਂਡ ਵੀ ਜੋੜੇ ਹੋਏ ਨੇ। ਸੋ ਕਬੀਰ ਸਾਹਿਬ ਨੇ ਤਾਂ ਪਹਿਲਾਂ ਹੀ ਇਹ ਕਿਹਾ ਕਿ ਭਾਈ ਇਹ ਜਿਹੜਾ ਇਸ ਚੋਂ ਨਿਕਲੋ, ਇਹਨਾਂ ਦੇ ਇਸ ਕਰਮ ਕਾਂਡੀ ਜਾਲ ਚੋਂ। ਔਰ ਉਹ ਅੱਜ ਦੀ ਵਿਚਾਰ ਦੇ ਵਿੱਚ ਅਸੀਂ 3 ਸ਼ਲੋਕ ਉਹਨਾਂ ਦੇ ਜਿਹੜੇ ਨੇ ਉਹ ਵਿਚਾਰ ਰਹੇ ਹਾਂ ਔਰ ਉਸ 3 ਇੱਕ ਅਸੀਂ ਵਿਚਾਰ ਲਿਆ ਹੋਇਆ, 3 ਅਸੀਂ ਅੱਜ ਵਿਚਾਰ ਰਹੇ ਹਾਂ। ਪਰਵਾ ਪ੍ਰੀਤਮ ਕਰੋ ਵਿਚਾਰ, ਘਟ ਮੈਂ ਖੇਲੈ ਅਘਟ ਅਪਾਰ, ਕਾਲ ਕਲਪਨਾ ਕਦੇ ਨਾ ਖਾਏ, ਆਦ ਪੁਰਖ ਮੈਂ ਰਹਿ ਸਮਾਏ। ਹੁਣ ਪਰਵਾ ਕਹਿੰਦੇ ਨੇ ਪਹਿਲਾਂ, ਉਹ ਕਹਿੰਦੇ ਨੇ ਕਿ ਭਾਈ ਸਭ ਤੋਂ ਪਹਿਲਾਂ ਤਾਂ ਇਹ ਦੇਖੋ ਪ੍ਰੀਤਮ ਕਰੋ ਵਿਚਾਰ। ਪ੍ਰੀਤਮ ਪਿਆਰਾ ਹੁੰਦਾ ਹੈ, ਲਵਡ ਵਨ, ਰੱਬ, ਰਬੁਲ ਆਲਮੀਨ, ਵਾਹਿਗੁਰੂ, ਕਿ ਇਹਨਾਂ ਨੂੰ ਭੁੱਲ ਜਾਓ, ਇਹਨਾਂ ਦੀਆਂ ਕਲਾਵਾਂ ਵਧਨ ਘਟਣ ਨੂੰ। ਆਪਣੇ ਮਨ ਦੇ ਅੰਦਰ ਰੱਬ ਦੀ ਮੁਹੱਬਤ, ਰੱਬ ਦਾ ਪਿਆਰ, ਇਸ ਦੇ ਉੱਤੇ ਵਿਚਾਰ ਕਰੋ ਔਰ ਇਹ ਦੇਖੋ ਕਿ ਉਹ ਰੱਬ ਘਟ ਕਹਿੰਦੇ ਨੇ ਦਿਲ ਨੂੰ, ਕਿ ਉਹ ਰੱਬ ਤੁਹਾਡੇ ਦਿਲ ਦੇ ਅੰਦਰ ਖੇਡ ਰਿਹਾ। ਮਤਲਬ ਇਹ ਹੈ ਕਿ ਦਿਲ ਦੇ ਵਿੱਚ ਮੌਜੂਦਗੀ ਹੈ ਔਰ ਅਪਾਰ ਹੈ, ਉਹ ਫਿਨਿਟ ਜਿਹੜਾ ਨਹੀਂ ਹੈ, ਉਹ ਇਨਫਿਨਿਟ ਹੈ। ਉਹ ਚਾਰ ਉਸ ਦੀਆਂ ਕੋਈ ਹੱਦਾਂ ਨਹੀਂ ਨੇ। ਕਾਲ ਕਲਪਨਾ ਕਦੇ ਨਾ ਖਾਏ, ਉਹ ਰੱਬ ਕਾਲ ਚੋਂ ਤੋਂ ਦੂਰ ਹੈ, ਮੌਤ ਤੋਂ, ਔਰ ਕੱਲੀ ਇਮੈਜੀਨੇਸ਼ਨ ਦੇ ਨਾਲ ਤੁਸੀਂ ਉਸ ਸਾਰੇ ਨੂੰ ਜਿਹੜਾ ਉਸ ਨੂੰ ਕਦੇ ਵੀ ਉਹ ਮਰਦਾ ਜਿਉਂਦਾ ਨਹੀਂ ਹੈ, ਉਹਨੂੰ ਕੋਈ ਪੇਨ ਡੈਥ ਦੀ ਨਹੀਂ ਹੁੰਦੀ। ਕਾਲ ਕਲਪਨਾ ਕਦੇ ਨਾ ਖਾਏ, ਕਿ ਉਸ ਬੰਦੇ ਨੂੰ ਜਿਹੜਾ ਉਸ ਅਪਾਰ ਰੱਬ ਪ੍ਰੀਤਮ 'ਚ ਯਕੀਨ ਰੱਖਦਾ ਹੈ, ਉਹਨੂੰ ਫਿਰ ਮੌਤ ਦਾ ਡਰ ਕਦੇ ਵੀ ਉਹਨੂੰ ਬੇਆਰਾਮ ਨਹੀਂ ਕਰੇਗਾ। ਆਦ ਪੁਰਖ ਮੈਂ ਰਹਿ ਸਮਾਏ, ਉਹ ਰਹਿ ਸਮਾਏ, ਉਹ ਇਨਸਾਨ ਹਮੇਸ਼ਾ ਆਦ ਪੁਰਖ ਜਿਹੜਾ ਇਸ ਕਾਇਨਾਤ ਦੇ ਬਣਨ ਤੋਂ ਵੀ ਪਹਿਲਾਂ ਐਗਜ਼ਿਸਟ ਕਰਦਾ ਸੀ, ਉਸ ਦੇ ਵਿੱਚ ਉਸ ਦੀ ਰੂਹ ਹਮੇਸ਼ਾ ਜੁੜੀ ਰਹੇਗੀ। ਤੀਸਰਾ ਸ਼ਲੋਕ ਹੈ, ਦੁਤੀਆ ਦੋ ਕਰ ਜਾਣੇ ਅੰਗ, ਮਾਇਆ ਬ੍ਰਹਮ ਰਮੈ ਸਭ ਸੰਗ, ਨਾ ਉਹ ਵੱਡਿਆ ਨਾ ਘਟਦਾ ਜਾਏ, ਅਕੁਲ ਨਿਰੰਜਨ ਇੱਕ ਹੈ ਪਾਏ। ਹੁਣ ਪਹਿਲਾਂ ਤਾਂ ਪਹਿਲੀ ਥਿੱਤ ਦੀ ਗੱਲ ਕੀ, ਫਿਰ ਉਹਨਾਂ ਕਿਹਾ ਦੁਤੀਆ। ਹੁਣ ਦੂਸਰੇ 'ਚ ਤੁਸੀਂ ਇਹ ਕਰੋ ਕਿ ਜਿਹੜਾ ਲਿਊਨਰ ਮੂਨ ਦਾ ਦੂਸਰਾ ਦਿਨ ਹੈ, ਕੀ ਕਰੋ, ਇਹ ਤੁਸੀਂ ਦੇਖੋ ਕਿ ਵੀ ਦੋ ਤੁਹਾਡੇ ਅੰਦਰ ਮਾਇਆ ਔਰ ਰੱਬ ਦੇ ਵਿੱਚ ਇੱਕ ਦਵੰਦ ਚੱਲ ਰਿਹਾ ਹੈ, ਇਹ ਤੁਹਾਡੇ ਅੰਗ ਦੇ ਅੰਦਰ ਨੇ। ਔਰ ਇਸ ਗੱਲ ਦੇ ਵਿੱਚ ਧਿਆਨ ਰਹੇ ਕਿ ਵੀ ਇਹ ਦੋਨੋਂ ਇੱਕ ਦੂਜੇ 'ਚ ਬਲੈਂਡਡ ਨੇ, ਟੂਗੈਦਰ ਨੇ, ਕਿਉਂਕਿ ਰੱਬ ਨੇ ਦੁਨੀਆ ਬਣਾਈ। ਦੁਨੀਆ ਕਿਉਂਕਿ ਰੱਬ ਨੇ ਬਣਾਈ, ਇਸ ਰੱਬ 'ਚ ਸਿਰਫ ਤੁਹਾਡੀ ਅੱਖ ਜਿਹੜੀ ਹੈ, ਜਿਹਨੂੰ ਬੁੱਲੇ ਸ਼ਾਹ ਨੇ ਕਿਹਾ ਸੀ ਕਿ ਬੁੱਲਿਆ ਸ਼ੌ ਤੈਥੋਂ ਕੋਈ ਵੱਖ ਹੈ ਨਹੀਂ, ਤੇਰੀ ਵੇਖਣ ਵਾਲੀ ਅੱਖ ਹੈ ਨਹੀਂ, ਕਿ ਤੁਸੀਂ ਉਹਨੂੰ ਡਿਸਰਨ ਕਰੋ ਕਿ ਭਾਈ ਅਲਟੀ ਪਰ ਉਹ ਇੱਕ ਦੂਜੇ ਦੇ ਵਿੱਚ ਬਲੈਂਡਡ ਨੇ, ਟੂਗੈਦਰ ਨੇ, ਨਾ ਉਹ ਵੱਡਿਆ ਨਾ ਘਟਦਾ ਜਾਏ। ਹੁਣ ਕਿਉਂਕਿ ਚੰਦਰਮਾ ਤਾਂ ਫੁੱਲ ਮੂਨ ਹੁੰਦਾ ਹੈ ਤੇ ਫਿਰ ਡਾਰਕ ਮੂਨ ਹੁੰਦਾ ਹੈ, ਪਰ ਉਹ ਰੱਬ ਨਾ ਵੱਧਦਾ ਨਾ ਘਟਦਾ। ਅਕੁਲ ਨਿਰੰਜਨ ਇੱਕ ਹੈ ਭਾਏ, ਕਿ ਉਹ ਵਾਹਿਗੁਰੂ ਜਿਹੜਾ ਹੈ ਉਹ ਇੱਕੋ ਰੰਗ ਦੇ ਵਿੱਚ ਰਹਿੰਦਾ ਹੈ, ਉਹ ਕਦੇ ਬਦਲਦਾ ਨਹੀਂ ਹੈ। ਇਹ ਇਸ ਦਾ ਦੂਸਰਾ ਸ਼ਲੋਕ ਹੈ। ਔਰ ਲਾਸਟ ਜਿਹੜਾ ਸੀ ਵਿਚਾਰ ਹੈ, ਤ੍ਰਿਤੀਆ ਤੀਨੇ
ਸਮ ਕਰ ਲਿਆ ਵੇ ਕਿ ਹੁਣ ਉਹ ਤ੍ਰਿਤੀਆ ਜਿਹੜਾ ਲਿਊਨਰ ਸਾਈਕਲ ਦਾ ਤੀਸਰਾ ਦਿਨ ਹੈ ਉਸ ਦੀ ਗੱਲ ਉਹਨਾਂ ਨੇ ਕੀਤੀ ਕਿ ਭਾਈ ਉਸ ਨੂੰ ਜਿਹੜਾ ਕਿ ਤਿੰਨੋਂ ਹੀ ਜਿਹੜੇ ਮਾਇਆ ਦੇ ਰੰਗ ਨੇ, ਰਾਜਸਕ, ਤਾਮਸਕ, ਸਾਤਵਕ, ਜੀ ਇਹ ਤਿੰਨ ਫਾਰਮਸ, ਮੇਰੇ ਕੋਲ ਵਕਤ ਨਹੀਂ ਹੈ ਕਿ ਮੈਂ ਇਹਨਾਂ ਨੂੰ ਐਕਸਪਲੇਨ ਕਰਾਂ ਕਿ ਵੀ ਤ੍ਰਿਤੀਆ ਤੀਨੇ ਸਮ ਕਰ ਲਿਆ ਵੇ ਕਿ ਇਹ ਰਾਜਸਕ, ਤਾਮਸਕ, ਸਾਤਵਕ ਮਾਇਆ ਦੇ ਤਿੰਨੋਂ ਹੀ ਪਾਰਟਾਂ ਨੂੰ ਆਪਣੇ ਅੰਦਰ ਇੱਕ ਸਮਤਾ ਕਰਕੇ ਲਿਆਵੇ, ਇੱਕ ਇਕੁਇਲਿਬ੍ਰੀਅਮ ਪੈਦਾ ਕਰੇ, ਆਨੰਦ ਮੂਲ ਪਰਮ ਪਦ ਪਾਵੇ ਕਿ ਜਿਹੜਾ ਇਹਨਾਂ ਤਿੰਨਾਂ ਦਾ ਬੈਲੈਂਸ ਬਣਾ ਲੈਂਦਾ ਹੈ, ਉਸ ਨੂੰ ਉਸ ਦੇ ਵਿੱਚ ਇੱਕ ਬਰਾਬਰੀ ਜਿਹੜੀ ਆ ਉਹ ਕ੍ਰੀਏਟ ਕਰ ਲੈਂਦਾ ਹੈ, ਉਸ ਦੇ ਅੰਦਰ ਫਿਰ ਹਮੇਸ਼ਾ ਆਨੰਦ ਹੁੰਦਾ ਹੈ, ਬਲਿਸ ਹੁੰਦੀ ਹੈ, ਆਨੰਦ ਮੂਲ ਪਰਮ ਪਦ ਪਾਵੇ। ਉਹ ਰੂਹ ਦੀ ਦੁਨੀਆ ਦਾ ਹਾਈਐਸਟ ਸਟੇਟਸ, ਸਭ ਤੋਂ ਉੱਚੀ ਥਾਂ ਹਾਸਲ ਕਰਦਾ ਹੈ। ਸਾਧ ਸੰਗਤ ਉਪਜੈ ਵਿਸ਼ਵਾਸ, ਫਿਰ ਉਹ ਰੱਬ ਨਾਲ ਜੁੜਿਆ ਹੋਇਆ ਜਦੋਂ ਰੱਬ ਦੇ ਪਿਆਰਿਆਂ ਦੀ ਸੰਗਤ ਦੇ ਵਿੱਚ ਬੈਠਦਾ ਹੈ ਤੇ ਉਸ ਦਾ ਵਿਸ਼ਵਾਸ, ਉਸ ਦਾ ਫੇਥ ਹੋਰ ਵੀ ਪੁਖਤਾ ਹੁੰਦਾ ਹੈ। ਬਾਹਰ ਭੀਤਰ ਸਦਾ ਪ੍ਰਗਾਸ, ਉਸ ਨੂੰ ਇਹ ਨਜ਼ਰ ਆਉਂਦਾ ਹੈ ਕਿ ਬਾਹਰ ਜਿਹਨੂੰ ਕੋਈ ਮਾਇਆ ਸਮਝ ਰਿਹਾ ਉਹ ਮਾਇਆ ਨਹੀਂ ਹੈ, ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਸ਼ਵਾਸ ਕਿ ਬਾਹਰ ਵੀ ਉਹੀ ਹੈ, ਅੰਦਰ ਵੀ ਉਹੀ ਹੈ, ਬਾਹਰ ਭੀਤਰ ਏਕੋ ਜਾਨੋ, ਇਹ ਗੁਰ ਗਿਆਨ ਬਤਾਈ, ਕਹਿ ਨਾਨਕ ਬਿਨ ਆਪਾ ਚੀਨੇ, ਮਿਟੇ ਨਾ ਭਰਮ ਕੀ ਕਾਈ। ਕਾਈ ਹੁੰਦੀ ਹੈ ਐਲਗੀ, ਹੈ ਜਿਹੜੇ ਹੁੰਦਾ ਹੈ ਫਜ਼ੂਲ ਦੀਆਂ ਉੱਗੀਆਂ ਚੀਜ਼ਾਂ, ਕਿ ਅੰਦਰ ਸਾਡੇ ਭਰਮ, ਡਾਊਟ, ਫੇਥ ਨਾਲੋਂ ਟੁੱਟਣ ਦੀ ਗੱਲ, ਭਰਮ ਦੀ ਕਾਈ ਉੱਗੀ ਹੋਈ ਹੈ। ਤੇ ਜਦੋਂ ਰੱਬ ਦੇ ਉੱਤੇ ਅਸੀਂ ਪੁਖਤਾ ਯਕੀਨ ਕਰਦੇ ਹਾਂ ਫਿਰ ਬਾਹਰ ਭੀਤਰ ਇੱਕੋ ਜਾਨੋ, ਫਿਰ ਇਸ ਗੱਲ ਦੀ ਸਮਝ ਆ ਜਾਂਦੀ ਹੈ ਕਿ ਬਾਹਰ ਭੀਤਰ ਸਦਾ ਪ੍ਰਗਾਸ, ਉਹ ਰੇਡੀਐਂਟ, ਉਹ ਹਰ ਥਾਂ ਮੌਜੂਦ ਰੱਬ ਅੰਦਰ ਵੀ ਉਹੀ ਹੈ, ਬਾਹਰ ਵੀ ਉਹੀ ਹੈ, ਜਤ ਦੇਖਾਂ ਤਤ ਤੋਂ। ਚੀਰਾ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅਧਿਆਇ ਵੀ ਸ਼ੁਰੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਨਾਲ ਆਪਣੇ ਵਿਊਜ਼ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV4 ਬੁਲਾ ਦੇ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।